ਡੈਮੋਕ੍ਰੇਸੀ ਨਾ ਤਾਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਹੈ ਉਹਨਾਂ ਸਟੈਂਡਰਡਸ ਨਾਲ ਜਿਹਦੇ ਥੱਲੇ ਅਸੀਂ ਅਮਰੀਕਾ ਜਾਂ ਵੈਸਟਰਨ ਯੂਰਪ ਦੀਆਂ ਡੈਮੋਕ੍ਰੇਸੀਜ਼ ਨੂੰ ਕਾਊਂਟ ਕਰਦੇ ਰਹੇ, ਨਾ ਹੀ ਸੇਫਟੀ ਸਿਕਿਉਰਿਟੀ ਦੇ ਐਂਗਲ ਤੋਂ ਇਹ ਕੁਆਲੀਫਾਈ ਕਰਦੀ ਹੈ ਤੇ ਘੱਟ ਗਿਣਤੀਆਂ ਦੇ ਐਂਗਲ ਤੋਂ ਤਾਂ ਬਿਲਕੁਲ ਇਹ ਮੈਜੋਰਿਟੇਰੀਅਨਿਜ਼ਮ ਹੈ। 2014 ਚ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ, ਭਾਵੇਂ ਇਕਨੋਮਿਕਲੀ 8 ਤੋਂ 10% ਪ੍ਰੋਗਰੈਸ ਹੋਈ, ਪਰ ਸਮਹਾਉ ਕਰਪਸ਼ਨ ਦੇ ਵਿੱਚ ਮਾਇਲਡ ਉਹ ਸੀ ਜਾਂ ਨਹੀਂ ਇਹ ਬਿਸਾਈਡ ਦਾ ਪੁਆਇੰਟ ਹੈ। ਪਰ ਹਿੰਦੂ ਤਵੀਆਂ ਨੇ 24/7 ਜਿਹੜੇ ਮੀਡੀਆ ਦੇ ਉੱਤੇ ਹਿੰਦੂ ਤਵੀ ਬੈਠੇ ਹੋਏ ਸੀ ਪ੍ਰਚਾਰ ਕਰਕੇ ਡਿਸਕ੍ਰੈਡਿਟ ਕੀਤਾ। ਉਹਨਾਂ ਨੇ ਅੰਨਾ ਹਜ਼ਾਰੇ, ਰਾਮਦੇਵ, ਉਹ ਸਾਰੀ ਡਰਾਮੇਬਾਜ਼ੀ ਕੀਤੀ ਔਰ ਇੱਕ ਵਾਰ ਮੋਦੀ ਨੂੰ ਲਿਆ ਕੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬਿਠਾ ਦਿੱਤਾ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 3 ਵਾਰ ਬਣੀ, ਇੱਕ ਵਾਰ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ ਪੂਰੀ ਟਰਮ ਕੀਤੀ, ਪਰ ਉਹ ਉਸ ਪੋਲਰਾਈਜੇਸ਼ਨ 'ਚ ਕਾਮਯਾਬ ਨਹੀਂ ਸੀ ਕਿਉਂਕਿ ਕੋਲੀਸ਼ਨ ਗਵਰਨਮੈਂਟ। ਸੋ ਮੋਦੀ ਦਾ 2014 ਦਾ ਭਾਰਤ ਔਰ ਅੱਜ ਵੀ ਮੋਦੀ ਦਾ 2025 ਦਾ ਭਾਰਤ ਬਿਹਾਰ ਦੇ ਚੋਣ ਨਤੀਜਿਆਂ 'ਚ ਵੀ ਪੂਰੀ ਤਰ੍ਹਾਂ ਰਿਫਲੈਕਟ ਕਰ ਰਿਹਾ। ਜਿਸ ਲੈਵਲ ਦੇ ਉੱਤੇ ਬੀਜੇਪੀ ਨੇ ਪਿਛਲੀਆਂ ਚੋਣਾਂ ਹਰਿਆਣੇ ਦੀਆਂ ਜਿੱਤੀਆਂ, ਦਿੱਲੀ ਦੇ ਵਿੱਚ ਲਿਆ ਔਰ ਜੋ ਬਿਹਾਰ ਦੇ ਇਸ ਵੇਲੇ ਟ੍ਰੈਂਡ ਨਜ਼ਰ ਆ ਰਹੇ ਨੇ, ਇਹ ਬੜਾ ਖਤਰਨਾਕ ਰੁਝਾਨ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹਿੰਦੂ ਤਵੀਆਂ ਦੀ ਨੀਤੀ ਸੀ ਕਿ ਇੱਕ ਪਾਸੇ ਟੋਟਲ ਪੋਲਰਾਈਜੇਸ਼ਨ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਰਾਜਨੀਤੀ, ਉਹਨਾਂ ਨੇ ਕਨਕਲੂਡ ਕਰ ਲਿਆ ਕਿ ਜੇ 20% ਘੱਟ ਗਿਣਤੀਆਂ ਖਿਲਾਫ ਵੀ ਜਾਂਦੀਆਂ ਨੇ ਤੇ 80% ਚੋਂ ਤੁਸੀਂ 55% ਆਪਣੇ ਨਾਲ ਰੱਖਣ 'ਚ ਕਾਮਯਾਬ ਹੋ ਜਾਂਦੇ ਹੋ ਤੇ ਤੁਹਾਡੀ ਜਿਹੜੀ ਹੈ ਉਹ ਸੀਟ ਪੱਕੀ ਹੈ। ਮੈਨੂੰ ਲੱਗਦਾ ਵੀ ਸੁਸਾਇਟੀ ਦਾ ਹਰ ਪੱਖ ਤੋਂ, ਸਮਾਜਕ, ਆਰਥਿਕ, ਧਾਰਮਿਕ, ਸਿਆਸੀ, ਹਰ ਲੈਵਲ ਤੇ ਭਗਵਾਕਰਨ, ਹਿੰਦੂਕਰਨ ਹੋ ਰਿਹਾ ਹੈ। ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਹਿੰਦੂ ਮੈਜੋਰਿਟੀ ਦੇ ਵਿੱਚ ਵੀ ਬੈਠੇ ਹੋਏ ਜੈਨੂਇਨ ਲੋਕ ਨੇ, ਉਹ ਵੀ ਫਰਸਟ੍ਰੇਟ ਹੋ ਕੇ ਹੌਲੀ-ਹੌਲੀ ਜਾਂ ਉਹਨਾਂ ਨੂੰ ਜੁਆਇਨ ਕਰ ਰਹੇ ਨੇ ਉਹਨਾਂ ਦੇ ਕਾਫਲੇ ਨੂੰ, ਜਾਂ ਬਿਲਕੁਲ ਜਿਹੜਾ ਉਹ ਆਪਣੇ ਆਪ ਨੂੰ ਨਿਰਾਸ਼ ਕਰਕੇ ਪਿੱਛੇ ਹਟ ਰਹੇ ਨੇ। ਟੋਟਲ ਫੇਲਿਅਰ ਇੰਟਰਨੈਸ਼ਨਲ ਲੈਵਲ ਤੇ ਫੋਰਨ ਪਾਲਿਸੀ ਦੀ, ਮਣੀਪੁਰ ਦੀ ਫੇਲਿਅਰ, ਕਸ਼ਮੀਰ ਦੇ ਵਿੱਚ ਫੇਲਿਅਰ, ਬਰਾਬਰ ਦਹਿਸ਼ਤਗਰਦੀ ਦਾ ਜਾਰੀ ਰਹਿਣਾ, ਬੇਰੁਜ਼ਗਾਰੀ, ਈਵਨ ਵੋਟਾਂ ਦੇ ਨੂੰ ਕੱਟਣ ਦੀ ਲਾਈਨ, ਇੰਨੇ ਮੁੱਦੇ ਦੇ ਹੁੰਦਿਆਂ ਵੀ ਜੇ ਅੱਜ ਫੇਰ ਬੀਜੇਪੀ ਜਿਹੜੀ ਹੈ ਉਹ ਬਿਹਾਰ ਦੇ ਵਿੱਚ ਆਪਣਾ ਗਲਬਾ ਕਾਇਮ ਰੱਖਣ 'ਚ ਕਾਮਯਾਬ ਹੁੰਦੀ ਹੈ, ਰਾਦਰ ਆਪਣੇ ਆਪ ਨੂੰ ਮੋਰ ਸਟਰੈਂਥਨ ਕਰਦੀ ਹੈ, ਤੇ ਇਹ ਦੱਸ ਰਿਹਾ ਕਿ ਇਹ ਜਿਹੜੀ ਅਖੌਤੀ ਭਾਰਤੀ ਜਮਹੂਰੀਅਤ ਹੈ ਇਸ ਦਾ ਕੋਈ ਫਿਊਚਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੇ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਰੋਜ਼ ਦੀ ਤਰ੍ਹਾਂ ਸੱਚੇ ਸੱਚ ਦੇ ਇਸ ਐਪੀਸੋਡ ਦੇ ਵਿੱਚ ਵੀ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਮੌਜੂਦ ਰਹਿਣਗੇ ਤੇ ਅਸੀਂ ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਖਾਸ ਤੌਰ ਤੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਰਾਜਨੀਤੀ ਜਿਹੜੀ ਆ ਉਹ ਕਰਵਟਾਂ ਲੈ ਰਹੀ ਆ, ਰਾਜਨੀਤੀ ਬਦਲ ਰਹੀ ਆ, ਮਾਹੌਲ ਬਦਲ ਰਿਹਾ ਆ, ਉਹਦੇ ਬਾਰੇ ਵੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ ਉਹਦੇ ਵਿੱਚ ਅਸੀਂ ਖਾਸ ਤੌਰ ਤੇ ਚਰਚਾ ਕਰਾਂਗੇ। ਤੇ ਨਾਲ ਹੀ ਜਿਹੜਾ ਦਿੱਲੀ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਲਾਲ ਕਿਲੇ ਦਾ, ਉਸ ਤੋਂ ਬਾਅਦ ਇੱਕ ਨੈਰੇਟਿਵ ਜਾਂ ਵਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ, ਉਹਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਤੋਂ ਕਿ ਭਾਰਤ ਕਿੱਧਰ ਨੂੰ ਵੱਧ ਰਿਹਾ ਹੈ। ਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ TV 84 ਦੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਅਸੀਂ ਪ੍ਰੋਗਰਾਮ ਕਿਉਂਕਿ ਰਿਕਾਰਡ ਕਰ ਰਹੇ ਹਾਂ ਤੇ ਜਿਹੜੇ ਚੋਣ ਨਤੀਜੇ ਨੇ ਭਾਰਤ ਦੇ ਵਿੱਚ, ਖਾਸ ਤੌਰ ਤੇ ਬਿਹਾਰ ਦੀ ਜਿਹੜੀ ਇਲੈਕਸ਼ਨ ਆ ਉਹਦੇ ਤੇ ਬੜੀਆਂ ਨਿਗਾਹਾਂ ਜਿਹੜੀਆਂ ਲੱਗੀਆਂ ਹੋਈਆਂ ਸੀ। ਇੱਥੇ ਭਾਜਪਾ ਦੀ ਅਗਵਾਈ ਦੇ ਵਿੱਚ ਜਿਹੜਾ NDA ਆ ਉਹਦਾ ਕਾਂਗਰਸ ਤੇ RJD ਦੇ ਜਿਹੜਾ ਮਹਾਗਠਬੰਧਨ ਆ ਉਹਦੇ ਨਾਲ ਮੁਕਾਬਲਾ ਸੀ, ਪਰ ਜਿਹੜੇ ਅਰਲੀ ਟ੍ਰੈਂਡ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਫੇਰਬਦਲ ਹੁੰਦਾ ਨਜ਼ਰ ਆ ਰਿਹਾ ਹੈ ਕਿ ਭਾਜਪਾ ਜਿਹੜੀ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਦੇਖ ਰਹੀ ਆ ਬਿਹਾਰ ਚੋਣਾਂ ਦੇ ਨਤੀਜਿਆਂ ਦੇ ਵਿੱਚ। ਹਾਲਾਂਕਿ ਹਜੇ ਨਤੀਜੇ ਫਾਈਨਲ ਹੋਣੇ ਬਾਕੀ ਨੇ, ਪਰ ਅਰਲੀ ਟ੍ਰੈਂਡਸ ਤੋਂ ਇੱਕ ਵੱਡਾ ਸ਼ਿਫਟ ਲੱਗ ਰਿਹਾ ਆ। ਤਾਂ ਜਿਹੜੀ ਇਹ ਅਰਲੀ ਟ੍ਰੈਂਡਸ ਆ ਰਹੇ ਨੇ ਹੁਣ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਤਾਂ ਜੇ ਇਹਨਾਂ ਤੋਂ ਬਾਅਦ ਮੈਂ ਜੇ ਦੇ ਉੱਤੇ ਗੱਲ ਰੱਖ ਰਿਹਾ ਕਿ ਭਾਜਪਾ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਆ
ਤੇ ਐਨਡੀਏ ਦੀ ਸਰਕਾਰ ਬਣਦੀ ਆ, ਤਾਂ ਤੁਸੀਂ ਇਹਨਾਂ ਚੋਣ ਨਤੀਜਿਆਂ ਦਾ ਭਾਰਤ ਦੀ ਰਾਜਨੀਤੀ ਤੇ ਕਿਹੋ ਜਿਹਾ ਅਸਰ ਦੇਖ ਰਹੇ ਹੋ ਜਿਹੜਾ ਪੈ ਸਕਦਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਲਈ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਰਿਪਬਲਿਕ ਦਾ ਮਤਲਬ ਸਿਰਫ ਵੋਟਾਂ ਤੱਕ ਮਹਿਦੂਦ ਹੁੰਦਾ ਹੈ। ਵੋਟ ਕਿਸੇ ਵੀ ਸਿਸਟਮ ਦਾ ਜਾਂ ਡੈਮੋਕ੍ਰੇਸੀ ਦਾ ਇੱਕ ਬਹੁਤ ਛੋਟਾ ਅੰਗ ਹੈ। ਬਹੁਤ ਕੁਝ ਜਿਹੜਾ ਹੈ ਉਹ ਉਸ ਸੁਸਾਇਟੀ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਉਸ ਸਿਸਟਮ ਦੇ ਵਿੱਚ ਅਦਲ, ਉਸ ਸਿਸਟਮ ਦੇ ਵਿੱਚ ਇਗਾਲੀਟੇਰੀਅਨ ਤੇ ਇਕੁਆਲੀਟੇਰੀਅਨ ਜਿਹੜੇ ਅੰਗਰੇਜ਼ੀ ਦੇ ਦੋ ਲਫ਼ਜ਼ ਨੇ, ਉਸ ਬੇਸਿਕ ਸਮਾਜ ਦਾ ਇਹ ਜੁਜ਼ ਹੋਣਾ ਕਿ ਉਹਨਾਂ ਨੇ ਹਰ ਨਾਗਰਿਕ ਨੂੰ ਬਰਾਬਰਤਾ, ਔਰ ਸੈਕੰਡ ਪਾਰਟ ਜਿਹੜਾ ਹੈ ਉਸ ਦੀ ਸੇਫਟੀ, ਸਿਕਿਉਰਿਟੀ, ਇਹ ਸਾਰੇ ਐਂਗਲ ਜਿਹੜੇ ਨੇ ਇਹ ਮਿਲ ਕੇ ਕਿਸੇ ਸਿਸਟਮ ਨੂੰ ਆਈਡੀਅਲ ਜਿਹੜਾ ਸਿਸਟਮ ਬਣਾਉਂਦੇ ਨੇ, ਜਿਸ ਦੇ ਲਈ ਲਗਭਗ 2500 ਸਾਲ ਪਹਿਲਾਂ ਜਦੋਂ ਅਸੀਂ ਏਥਨਸ ਦਾ ਜ਼ਿਕਰ ਕਰਦੇ ਹਾਂ ਗ੍ਰੀਸ ਦਾ, ਉਸ ਨੂੰ ਪਹਿਲੀ ਜਮਹੂਰੀਅਤ ਕਿਹਾ ਜਾਂਦਾ ਹੈ। ਹਾਲਾਂਕਿ ਕੁਝ ਜਿਹੜੇ ਐਂਥਰੋਪੋਲੋਜਿਸਟ ਨੇ ਉਹ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਸਿਸਟਮ 'ਚ ਜਿਹੜਾ ਪੰਚਾਇਤ ਸਿਸਟਮ ਸੀ ਉਸ ਦੇ ਨਾਲ ਹੀ ਉਹਦੀ ਕੰਪੈਰੀਜ਼ਨ ਕਰਦੇ ਨੇ, ਤੇ ਲਗਭਗ ਸੇਮ ਟਾਈਮ ਤੇ ਇਹ ਇਵੋਲਵ ਹੋਇਆ ਹੋ ਸਕਦਾ ਹੈ। ਹੁਣ ਜਦੋਂ ਭਾਰਤ ਦੇ ਵਿੱਚ ਬ੍ਰਿਟਿਸ਼ ਕਲੋਨੀਅਲ ਸਿਸਟਮ ਟੁੱਟਾ ਲਗਭਗ 200 ਸਾਲ ਬਾਅਦ, ਕਿਉਂਕਿ ਉਹਨਾਂ ਨੇ ਬਾਕੀ ਭਾਰਤ ਤੇ 200 ਸਾਲ ਰੂਲ ਕੀਤਾ, ਸਾਡੇ ਪੰਜਾਬ ਦੇ ਉੱਤੇ ਲਗਭਗ 98 ਸਾਲ, ਤੇ ਇਹ ਜਿਹੜਾ ਇਲੈਕਸ਼ਨ ਸਿਸਟਮ ਰਾਹੀਂ ਰਿਪਰੈਜ਼ੈਂਟੇਸ਼ਨ ਦੇਣਾ ਜਾਂ ਲੋਕਾਂ ਦੇ ਮਸਲੇ ਹੱਲ ਕਰਨੇ ਨੇ, ਜੇ ਮੈਂ ਥੋੜਾ ਜਿਹਾ ਧਿਆਨ ਪਿਛੋਕੜ ਵੱਲ ਦਿਵਾਵਾਂ ਕਿ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਜਿਹਦਾ ਬਾਅਦ ਚ ਨਾਂ ਰੱਖਿਆ ਗਿਆ, ਜਿਹਨੂੰ ਨਹਿਰੂ ਨੇ ਲੀਡ ਕੀਤਾ, ਇੰਦਰਾ ਗਾਂਧੀ ਨੇ ਕੀਤਾ, ਰਾਜੀਵ ਗਾਂਧੀ ਨੇ ਕੀਤਾ, ਜਾਂ ਰਾਹੁਲ ਗਾਂਧੀ ਕਰਦੇ, ਇਸ ਦੀ ਫਾਊਂਡੇਸ਼ਨ 1885 ਦੇ ਵਿੱਚ ਇੱਕ ਗੋਰੇ ਸਰ ਹਿਊ ਰੋਜ਼ ਨੇ ਰੱਖੀ ਸੀ, ਔਰ ਬਹੁਤ ਸਮਾਂ ਤੱਕ 1929 ਤੱਕ ਜਿਹੜੀ ਮੰਗ ਵੀ ਸੀ ਕਾਂਗਰਸ ਦੀ, ਹਾਲਾਂਕਿ ਉਸ ਪੀਰੀਅਡ ਦੇ ਵਿੱਚ ਕੋਈ ਪ੍ਰੋਪਰ ਇਲੈਕਟਰਲ ਸਿਸਟਮ ਡਿਵੈਲਪ ਨਹੀਂ ਸੀ ਕੀਤਾ ਗਿਆ, ਔਰ ਜਦੋਂ ਇਲੈਕਟਰਲ ਸਿਸਟਮ ਵੀ ਡਿਵੈਲਪ ਹੋਇਆ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਐਡਲਟ ਫਰੈਂਚਾਈਜ਼ ਨਹੀਂ ਸੀ, ਵੀ ਹਰ ਇੱਕ 18 ਸਾਲ ਜਾਂ 21 ਸਾਲ ਤੋਂ ਉੱਪਰ ਉਮਰ ਦਾ ਉਹਨੂੰ ਵੋਟ ਦਾ ਹੱਕ ਨਹੀਂ ਸੀ। 1937 ਦੇ ਵਿੱਚ ਜਿਹੜੀਆਂ ਪਹਿਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਈਆਂ, ਜਿਹੜੀਆਂ ਸੈਪਰੇਟ ਇਲੈਕਟੋਰੇਟ ਬਣ ਚੁੱਕੇ ਸੀ, ਸਿੱਖ ਨੁਮਾਇੰਦਿਆਂ ਨੂੰ ਸਿੱਖ ਵੋਟਰ ਵੋਟਾਂ ਪਾਉਂਦਾ ਸੀ, ਹਿੰਦੂਆਂ ਦੇ ਹਿੰਦੂ ਔਰ ਮੁਸਲਮਾਨਾਂ ਦੇ ਮੁਸਲਮਾਨ, ਉਹਦੇ 'ਚ ਵੀ ਉਹਨਾਂ ਨੇ ਕੁਝ ਜ਼ਮੀਨ ਦੀ ਮਾਲਕੀ ਹੋਏ, ਇੰਨਾ ਟੈਕਸ ਦਿੰਦਾ ਹੋਏ, ਇਹ ਸਾਰਾ ਪਾਰਟ ਉਹਨੂੰ ਵੋਟਰ ਬਣਾਉਂਦਾ ਸੀ, ਔਰ ਇਹ ਉਹਨਾਂ ਦਾ ਅੰਗਰੇਜ਼ਾਂ ਦਾ ਯਤਨ ਸੀ ਕਿ ਉੱਪਰ ਆਪਣਾ ਪੂਰਾ ਕੰਟਰੋਲ ਰੱਖਣ ਤੋਂ ਬਾਅਦ ਲੋਕਾਂ ਨੂੰ ਇਹ ਮਹਿਸੂਸ ਹੋਏ ਕਿ ਸਿਸਟਮ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਹੈ। ਇਹਦੇ ਥੱਲੇ 1937 ਦੀਆਂ ਪਹਿਲੀਆਂ ਚੋਣਾਂ ਹੁੰਦੀਆਂ ਨੇ, ਔਰ ਫਿਰ ਅਸੀਂ ਦੇਖਦੇ ਹਾਂ 1947 ਤੋਂ ਬਾਅਦ ਜਿਹੜਾ ਕਾਂਸਟੀਟਿਊਐਂਟ ਅਸੈਂਬਲੀ, ਜਿਹਨੇ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਇੰਪਲੀਮੈਂਟ ਕੀਤਾ, ਇਹ ਕਾਂਸਟੀਟਿਊਐਂਟ ਅਸੈਂਬਲੀ 47 ਤੋਂ ਪਹਿਲਾਂ ਬਣ ਚੁੱਕੀ ਸੀ 1944 ਦੇ ਵਿੱਚ, ਔਰ ਉਹਦੇ 'ਚ ਇਹਨਾਂ ਨੇ ਐਡਲਟ ਫਰੈਂਚਾਈਜ਼ ਇਸ ਲਈ ਰੱਖਿਆ ਕਿਉਂਕਿ ਉਦੋਂ ਵੀ ਮੈਜੋਰਿਟੀ ਹਿੰਦੂਆਂ ਨੂੰ ਇਹ ਸੂਟ ਕਰਦਾ ਸੀ, ਕਿਉਂਕਿ ਜੇ ਸੈਪਰੇਟ ਇਲੈਕਟੋਰੇਟ, ਜਿਵੇਂ ਸਿੱਖ ਨੁਮਾਇੰਦਿਆਂ ਦੀ ਆਪਣੀ ਜਿਹੜੀ ਵੋਟਿੰਗ ਪੈਟਰਨ ਸੀ ਉਹ ਰਹਿੰਦਾ, ਤੇ ਜਿਹੜੇ ਉਮੀਦਵਾਰ ਸਿੱਖਾਂ ਦੀਆਂ ਵੋਟਾਂ ਨਾਲ ਉਮੀਦਵਾਰ ਬਣਨਾ ਸੀ, ਉਹਨਾਂ ਨੇ ਆਪਣੀ ਕੌਮ ਦੇ ਨਾਲ ਧਰੋ ਨਹੀਂ ਸੀ ਕਮਾਉਣਾ, ਉਹ ਆਨਸਰੇਬਲ ਸੀ ਆਪਣਿਆਂ ਨੂੰ। ਇਸੇ ਤਰ੍ਹਾਂ ਜਿਹੜਾ ਪੂਨਾ ਪੈਕਟ ਦੀ ਸਪਿਰਿਟ ਨੂੰ ਵਾਇਓਲੇਟ ਕੀਤਾ ਬਾਅਦ ਦੇ ਵਿੱਚ, ਜਦੋਂ ਅੱਜ ਅਸੀਂ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬ ਰਿਜ਼ਰਵੇਸ਼ਨ ਸੀਟਾਂ ਦੀ ਗੱਲ ਦੇਖਦੇ ਹਾਂ, ਤੇ ਉਹਦੇ 'ਚ ਉਹ ਇੱਕ ਜਨਰਲ ਸੀਟਾਂ ਵਾਂਗ ਹੀ ਹੁੰਦੇ ਨੇ, ਸਾਰੇ ਹੀ ਉਹਨਾਂ ਨੂੰ ਵੋਟਾਂ ਪਾ ਰਹੇ ਹੁੰਦੇ ਨੇ। ਇਸ ਲਈ ਤੁਸੀਂ ਦੇਖੋਗੇ ਕਿ ਨੁਮਾਇੰਦਗੀ ਕੋਈ ਸਿੱਖਾਂ ਦੀ ਕਰਕੇ ਅਸੈਂਬਲੀ ਜਾਂ ਪਾਰਲੀਮੈਂਟ 'ਚ ਜਾਏ, ਮੁਸਲਮਾਨਾਂ ਦਾ ਨੁਮਾਇੰਦਾ ਹੋਏ ਜਾਂ ਈਸਾਈਆਂ ਦਾ ਜਾਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ, ਉਹ ਅਲਟੀਮੇਟਲੀ ਮੈਜੋਰਿਟੇਰੀਅਨਿਜ਼ਮ ਦੀ ਗੱਲ ਹੀ ਕਰਦਾ। ਮੈਂ ਇਹ ਭੂਮਿਕਾ ਇਸ ਲਈ ਬੰਨੀ ਹੈ ਕਿ ਇੰਡੀਅਨ ਡੈਮੋਕ੍ਰੇਸੀ ਨਾ ਤਾਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਆ ਉਹਨਾਂ ਸਟੈਂਡਰਡਸ ਨਾਲ ਜਿਹਦੇ ਥੱਲੇ ਅਸੀਂ ਅਮਰੀਕਾ ਜਾਂ ਵੈਸਟਰਨ ਯੂਰਪ ਦੀਆਂ ਡੈਮੋਕ੍ਰੇਸੀਜ਼ ਨੂੰ ਕਾਊਂਟ ਕਰਦੇ ਰਹੇ ਹਾਂ, ਨਾ ਹੀ ਸੇਫਟੀ ਸਿਕਿਉਰਿਟੀ ਦੇ ਐਂਗਲ ਤੋਂ ਇਹ ਕੁਆਲੀਫਾਈ ਕਰਦੀ ਹੈ, ਤੇ ਘੱਟ ਗਿਣਤੀਆਂ ਦੇ ਐਂਗਲ ਤੋਂ ਤਾਂ ਬਿਲਕੁਲ ਇਹ ਮੈਜੋਰਿਟੇਰੀਅਨਿਜ਼ਮ ਹੈ। ਔਰ ਮੈਜੋਰਿਟੀ ਵੋਟਾਂ ਦਾ ਮਤਲਬ ਇਹ ਹੈ, ਔਰ ਜਿਹੜੀ ਗੱਲ ਤੁਸੀਂ ਬਿਹਾਰ ਦੇ ਜਿਹੜੇ ਰੁਝਾਨ ਨੇ ਉਹਨਾਂ ਦੇ ਹਵਾਲੇ ਨਾਲ ਕੀਤੀ ਹੈ ਕਿ ਭਾਈ ਬੀਜੇਪੀ ਜੇ ਉੱਥੇ ਡੋਮੀਨੇਟ ਕਰਦੀ ਹੈ ਤਾਂ ਉਹਦਾ ਓਵਰਆਲ ਕੀ ਇਫੈਕਟ ਹੋਏਗਾ। ਦੇਖੋ, ਇਸ ਸਾਰੇ ਸਿਸਟਮ ਦੇ ਵਿੱਚ ਹੁਣ ਜੇ ਇੱਕੋ ਵੇਲੇ ਤੁਸੀਂ ਫਰਕ ਦੇਖਣਾ ਹੋਏ
ਅਮਰੀਕਾ ਦੇ ਵਿੱਚ ਨਿਊਯਾਰਕ ਹੈ, ਲਗਭਗ 8 ਮਿਲੀਅਨ ਦੇ ਕਰੀਬ ਆਬਾਦੀ ਹੈ, ਬਜਟ ਦੁਨੀਆ ਦੇ 7ਵੇਂ ਮੁਲਕ ਜਿੰਨਾ ਹੈ, ਲਗਭਗ 1.5 ਤੋਂ 2 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ। ਅਮਰੀਕਾ ਦੇ ਵਿੱਚ ਇੱਕ ਰੁਝਾਨ ਮੈਜੋਰਿਟੇਰੀਅਨਿਜ਼ਮ ਦਾ, ਬਹੁਤ ਗਿਣਤੀ ਗੋਰਿਆਂ ਨੂੰ ਖੁਸ਼ ਕਰਨ ਦਾ ਟਰੰਪ ਔਰ ਉਹਦੇ ਐਡਮਿਨਿਸਟ੍ਰੇਸ਼ਨ ਨੇ ਖੜਾ ਕੀਤਾ, ਜਿਹਦੇ ਨਤੀਜੇ ਦੇ ਤੌਰ ਤੇ ਪੋਲਰਾਈਜੇਸ਼ਨ ਵੀ ਸੁਸਾਇਟੀ 'ਚ ਹੋਈ ਔਰ ਜ਼ਾਹਰ ਹੈ ਟਰੰਪ ਖੁਦ ਵੀ ਜਿੱਤਿਆ, ਉਹਦੀ ਵਿਚਾਰਧਾਰਾ ਵਾਲੇ ਵੀ ਜਿੱਤੇ। ਪਰ ਵਿਦਿਨ 10 ਮੰਥਸ ਇਸੇ ਹੀ ਅਮਰੀਕਾ ਦੀ ਨਿਊਯਾਰਕ ਸਟੇਟ ਦੇ ਵਿੱਚ ਉਸ ਸਾਰੇ ਟ੍ਰੈਂਡ ਨੂੰ ਰਿਵਰਸ ਗੇੜ ਦਿੰਦੇ ਆ। ਇੱਕ ਉਹ ਬੰਦਾ ਹੈ ਜਿਹੜਾ ਕਿ ਮੁਸਲਮਾਨ ਹੈ, ਜਦੋਂ ਕਿ ਇਸਲਾਮੋਫੋਬੀਆ, ਵਾਈਟ ਸੁਪਰਾਮੇਸੀ ਦਾ ਬੜਾ ਫੇਵਰਿਟ ਸਲੋਗਨ ਹੈ, ਜਿਹੜਾ ਬੋਰਨ ਵੀ ਦੂਜੀ ਕੰਟਰੀ 'ਚ ਹੈ, ਈਸਟ ਅਫਰੀਕਾ, ਯੁਗਾਂਡਨ ਹੈ, ਜਿਹੜਾ ਇਮੀਗ੍ਰੈਂਟ ਹੈ, ਔਰ ਜਿਹੜਾ ਜਿਹਨੂੰ ਅਸੀਂ ਇੱਥੇ ਡਾਈ ਹਾਰਟ ਜਾਂ ਬਲੀਡਿੰਗ ਹਾਰਟ ਲਿਬਰਲ ਕਹਿੰਦੇ ਆ ਔਨ ਦਾ ਇਸ਼ੂਜ਼, ਜਿਨ੍ਹਾਂ ਬਾਰੇ ਅਸੀਂ ਅੱਜ ਵੀ ਗੱਲ ਨਹੀਂ ਕਰਨਾ ਚਾਹੁੰਦੇ ਆਪਣੇ ਕਮਿਟੀ ਦੇ ਦਾਇਰਾਕਾਰ, ਉਹ ਜਿਹੜਾ ਇੱਕ ਮੈਜੋਰਿਟੀ ਵੋਟਾਂ ਦੇ ਨਾਲ ਜਿੱਤਦਾ। ਹੁਣ ਇਹਨੂੰ ਅਸੀਂ ਜਮਹੂਰੀਅਤ ਕਹਿ ਸਕਦੇ ਹਾਂ ਕਿ ਇੱਕ ਸਟੇਜ ਤੇ ਬੇਸ਼ੱਕ ਮੈਜੋਰਿਟੀ ਨੂੰ ਪਲੀਜ਼ ਕਰਕੇ ਇੱਕ ਧਿਰ ਆਪਣੇ ਨਾਲ ਖੜਾ ਕਰ ਲੈਂਦੀ ਹੈ, ਪਰ ਬਹੁਤ ਜਲਦੀ ਉਸ ਨੂੰ ਚੈਲੰਜ ਕੀਤਾ ਜਾਂਦਾ, ਉਸ ਥਾਟ ਨੂੰ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਨਿਕਲਦੇ ਨੇ ਜਦੋਂ ਵਾਈਟ ਸੁਪਰਾਮਿਜ਼ਮ ਜਾਂ ਐਂਟੀ ਇਮੀਗ੍ਰੈਂਟ ਟ੍ਰੈਂਡ ਦੇ ਖਿਲਾਫ ਪ੍ਰੋਟੈਸਟ ਹੁੰਦੇ ਨੇ, ਔਰ ਉਹ ਰੁਝਾਨ ਬਦਲ ਦਿੱਤੇ ਜਾਂਦੇ ਨੇ। ਹੁਣ ਇਹਦਾ ਕੰਪੈਰੀਜ਼ਨ ਅਸੀਂ ਭਾਰਤ ਦੇ ਨਾਲ ਕਰੀਏ, ਹੁਣ ਅਮਰੀਕਾ ਦੇ ਵਿੱਚ ਵੀ ਰਫਲੀ 70 ਤੋਂ 75% ਗੋਰੇ ਨੇ, ਔਰ ਇਹ ਵਾਈਟ ਮੈਜੋਰਿਟੇਰੀਅਨਿਜ਼ਮ ਸੀ ਕਿ ਤੁਸੀਂ ਦੂਸਰਿਆਂ ਨੂੰ ਕ੍ਰਿਮੀਨਲ ਦੱਸੋ, ਦੂਜੇ ਦੱਸ ਕੇ ਪਾਸੇ ਕਰੋ, ਔਰ ਐਕਸਕਲੂਸਿਵ ਵਾਈਟ ਮੈਜੋਰਿਟੀ ਦੇ ਸਿਰ ਦੇ ਉੱਤੇ ਤੁਸੀਂ ਆਪਣੀ ਜਿਹੜੀ ਹੈ ਮੈਜੋਰਿਟੀ ਦਾ ਰੂਲ ਕਰਨ ਦੀ ਗੱਲ ਕਰੋ। ਹੁਣ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਈ ਐਂਡ ਲਾਰਜ 80% ਦੇ ਕਰੀਬ ਹਿੰਦੂ ਮੈਜੋਰਿਟੀ ਹੈ। ਹਾਲਾਂਕਿ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਦੂਜੇ ਤੀਜੇ ਕਰੋ ਤੇ ਉਹ ਆਪਣੇ ਆਪ ਨੂੰ ਅੱਜ ਉਹਨਾਂ ਦਾ ਇੱਕ ਤਬਕਾ ਹਿੰਦੂ ਨਹੀਂ ਕਹਿੰਦਾ, ਪਰ ਅਸੀਂ ਪ੍ਰੈਕਟੀਕੈਲਿਟੀ ਇਹ ਹੈ ਕਿ ਜਨਗਣਨਾ ਦੇ ਮੁਤਾਬਕ ਉਹ ਭਾਵੇਂ ਕੋਇਰਸ ਕਰਕੇ ਜਾਂ ਢੰਗ ਤਰੀਕਿਆਂ ਨਾਲ ਉਹਨਾਂ ਨੂੰ ਹਿੰਦੂ ਬਣਾਇਆ ਹੋਇਆ। ਹੁਣ ਆਰਐਸਐਸ ਦੀ ਵਿਚਾਰਧਾਰਾ ਜਿਸ ਦੇ ਉੱਤੇ ਖੜੀ ਅੱਜ ਬੀਜੇਪੀ ਜਾਂ ਉਹਨਾਂ ਦਾ ਬੰਦਾ 2014 ਤੋਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੈ, ਪਰ ਇਸ ਵੇਲੇ ਸਭ ਤੋਂ ਵੱਡਾ ਵੋਟ ਕੈਚਰ ਹੈ। ਆਰਐਸਐਸ ਦਾ ਆਧਾਰ 1925 100 ਸਾਲ ਚੱਲ ਰਹੇ ਨੇ ਆਰਐਸਐਸ ਦੀ ਫਾਊਂਡਿੰਗ ਨੂੰ। ਸੋ ਉਹਨਾਂ ਦਾ ਜਿਹੜਾ ਬਿਲਕੁਲ ਵਿਚਾਰਧਾਰਕ ਆਧਾਰ ਸੀ, ਉਹ ਉਸ ਵੇਲੇ 1920 ਦੇ ਵਿੱਚ ਹੀ ਨਾਜ਼ੀ ਪਾਰਟੀ ਬਣਦੀ ਹੈ, ਔਰ ਉਸੇ ਆਧਾਰ ਦੇ ਉੱਤੇ ਜੇ ਉਹਨਾਂ ਦਾ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ ਤੇ ਹਿੰਦੁਸਤਾਨ ਦੇ ਥੱਲੇ ਇਹਨਾਂ ਦਾ ਆਧਾਰ ਬਣਦਾ ਹੈ। ਸੋਸ਼ਲ ਆਰਗੇਨਾਈਜੇਸ਼ਨ ਦੇ ਤੌਰ ਤੇ ਸ਼ੁਰੂ ਹੁੰਦੀ ਹੈ, ਅੰਗਰੇਜ਼ਾਂ ਨੂੰ ਪੂਰਾ ਪੈਟਰਨਾਈਜ਼ ਕਰਦੀ ਹੈ, ਕੋਈ ਇੱਕ ਵੀ ਗ੍ਰਿਫਤਾਰੀ ਇਹਨਾਂ ਦੀ ਜਾਂ ਅੰਗਰੇਜ਼ਾਂ ਨੂੰ ਚੈਲੰਜ ਨਹੀਂ ਹੈ, ਪਰ ਉਹਨਾਂ ਦਾ ਇੱਕ ਵਨ ਲਾਈਨ ਫੋਕਸ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਡੈਥ ਕਿਸ ਨਾਲ ਹਿੰਦੂ ਸਾਬਤ ਕਰਦੀ ਹੈ, ਪਰ ਈਸਾਈਆਂ, ਮੁਸਲਮਾਨਾਂ ਨੂੰ ਉਹ ਇਵੇਂ ਹੀ ਟ੍ਰੀਟ ਕਰਦੀ ਹੈ ਕਿ ਅਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡੇ 'ਚ ਜ਼ਮ ਹੋਵੋ ਤੇ ਜਾਂ ਤਬਾਹੀ ਲਈ ਤਿਆਰ ਰਹੋ। ਲੇਕਿਨ ਇਹਦੇ ਬਾਵਜੂਦ ਬੜਾ ਸ਼ਾਰਟ ਪੀਰੀਅਡ ਜਿਹੜਾ ਕਾਂਗਰਸ ਦਾ ਇੱਕ ਲਬਾਦਾ ਸੈਕੂਲਰਿਜ਼ਮ ਦਾ ਸੀ, ਹਾਲਾਂਕਿ ਜੇ ਤੁਸੀਂ ਗਾਂਧੀ ਦਾ, ਰਾਮ ਰਾਜ ਦਾ ਦੇਖੋ, ਮੋਰ ਔਰ ਲੈਸ ਜਾ ਕੇ ਗੱਲ ਉੱਥੇ ਹੀ ਐਂਡ ਹੁੰਦੀ ਹੈ। ਪਰ ਇੱਕ ਵਕਤ ਜਿਹੜਾ ਜੇ ਤੁਸੀਂ ਇਹ ਕਹੋ ਕਿ 4-5 ਦਹਾਈਆਂ, ਜਿਹੜਾ 4 ਦਹਾਈਆਂ ਇਹ ਰਿਹਾ, ਫਿਰ ਅਸੀਂ ਇੰਦਰਾ ਗਾਂਧੀ ਦਾ ਪੀਰੀਅਡ ਦੇਖਦੇ ਹਾਂ ਕਿ ਉਸੇ ਪੋਲਰਾਈਜੇਸ਼ਨ ਵੱਲ ਗਏ। ਜਿਹੜਾ ਟ੍ਰੈਂਡ ਦੁਖਦਾਈ ਹੈ, ਸ਼ਾਇਦ ਜਿਹੜੇ ਇੰਡੀਅਨ ਨੈਸ਼ਨਲਿਸਟ ਇੰਡੀਆ ਨੂੰ ਟੁੱਟਿਆ ਨਹੀਂ, ਦੇਖੋ ਹਿੰਦੂ ਨੈਸ਼ਨਲਿਸਟ ਨਹੀਂ ਨੇ, ਇੰਡੀਅਨ ਨੈਸ਼ਨਲਿਸਟ ਨੇ, ਉਹ ਇਹ ਸਮਝਦੇ ਸੀ ਕਿ ਭਾਈ 1-2 ਟਰਮਸ ਗੱਲ ਚੱਲ ਜਾਂਦੀ ਹੈ। 2014 ਚ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ, ਭਾਵੇਂ ਇਕਨੋਮਿਕਲੀ 8 ਤੋਂ 10% ਪ੍ਰੋਗਰੈਸ ਹੋਈ, ਪਰ ਸਮਹਾਉ ਕਰਪਸ਼ਨ ਦੇ ਵਿੱਚ ਮਾਇਲਡ ਉਹ ਸੀ ਜਾਂ ਨਹੀਂ, ਇਹ ਬਿਸਾਈਡ ਦਾ ਪੁਆਇੰਟ ਹੈ। ਪਰ ਹਿੰਦੂ ਤਵੀਆਂ ਨੇ 24/7 ਜਿਹੜੇ ਮੀਡੀਆ ਦੇ ਉੱਤੇ ਹਿੰਦੂ ਤਵੀ ਬੈਠੇ ਹੋਏ ਸੀ, ਪ੍ਰਚਾਰ ਕਰਕੇ ਡਿਸਕ੍ਰੈਡਿਟ ਕੀਤਾ। ਉਹਨਾਂ ਨੇ ਅੰਨਾ ਹਜ਼ਾਰੇ, ਰਾਮਦੇਵ, ਉਹ ਸਾਰੀ ਡਰਾਮੇਬਾਜ਼ੀ ਕੀਤੀ ਔਰ ਇੱਕ ਵਾਰ ਮੋਦੀ ਨੂੰ ਲਿਆ ਕੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬਿਠਾ ਦਿੱਤਾ। ਬੀਜੇਪੀ ਆਪਣੇ ਬਲਬੂਤੇ ਤੇ, ਹਾਲਾਂਕਿ ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 3 ਵਾਰ ਬਣੀ, ਇੱਕ ਵਾਰ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ ਪੂਰੀ ਟਰਮ ਕੀਤੀ, ਪਰ ਉਹ ਉਸ ਪੋਲਰਾਈਜੇਸ਼ਨ 'ਚ ਕਾਮਯਾਬ ਨਹੀਂ ਸੀ ਕਿਉਂਕਿ ਕੋਲੀਸ਼ਨ ਗਵਰਨਮੈਂਟ ਸੀ। ਸੋ ਮੋਦੀ ਦਾ 2014 ਦਾ ਭਾਰਤ ਔਰ ਅੱਜ ਵੀ ਮੋਦੀ ਦਾ 2025 ਦਾ ਭਾਰਤ ਬਿਹਾਰ ਦੇ ਚੋਣ ਨਤੀਜਿਆਂ 'ਚ ਵੀ ਪੂਰੀ ਤਰ੍ਹਾਂ ਰਿਫਲੈਕਟ ਕਰ ਰਿਹਾ। ਹਾਲਾਂਕਿ ਇਨੀਸ਼ੀਅਲ ਪੀਰੀਅਡ ਦੇ ਵਿੱਚ ਬਹੁਤ ਸਾਰਿਆਂ ਨੂੰ ਸ਼ਾਇਦ
ਯਾਦ ਨਾ ਹੋਏ ਕਿ ਨਤੀਸ਼ ਕੁਮਾਰ ਇੱਕ ਐਸਾ ਲੀਡਰ ਸੀ ਜਿਹਨੇ ਇਨਕਾਰ ਕਰ ਦਿੱਤਾ ਸੀ ਕਿ ਭਾਈ ਮੋਦੀ ਜਿਹੜਾ ਹੈ ਇਹਦੀ ਅਸੀਂ ਸਪੋਰਟ ਨਹੀਂ ਕਰ ਸਕਦੇ, ਔਰ ਬਿਲਕੁਲ ਲੰਬਾ ਵਕਤ ਉਹਨੇ ਮੋਦੀ ਦਾ, ਕਿਉਂਕਿ ਨਤੀਸ਼ ਕੁਮਾਰ ਹੋਏ, ਲਾਲੂ ਪ੍ਰਸਾਦ ਯਾਦਵ ਹੋਏ, ਇਹ ਸਾਰੇ ਅਲਟੀਮੇਟਲੀ ਰਾਮ ਮਨੋਹਰ ਲੋਹੀਆ ਜਾਂ ਮੁਲਾਇਮ ਸਿੰਘ ਯਾਦਵ ਹੋਏ, ਇਹ ਰਾਮ ਮਨੋਹਰ ਲੋਹੀਆ ਜਿਹੜਾ ਇੱਕ ਸੋਸ਼ਲਿਸਟ ਸੀ, ਜਿਹੜਾ ਜਾਤੀ ਆਧਾਰਿਤ ਵਿਤਕਰੇ ਨੂੰ ਵੀ ਖਤਮ ਕਰਨ ਦੀ ਲਾਈਨ ਸੀ, ਸਮਾਜਵਾਦ ਖੜਾ ਕਰਨ ਦੀ ਲਾਈਨ ਸੀ, ਉਸ ਮੂਵਮੈਂਟ ਚੋਂ ਨਿਕਲੇ ਹੋਏ ਲੋਕ ਸੀ। ਸੋ ਇਹਨਾਂ ਦਾ ਬੇਸਿਕ ਪਾਰਟ ਜਿਹੜਾ ਹੈ ਉਹ ਕੋਈ ਨਫ਼ਰਤ ਨਹੀਂ ਸੀ ਜਾਂ ਕੋਈ ਵੀ, ਹਾਲਾਂਕਿ ਰਾਮ ਮਨੋਹਰ ਲੋਹੀਆ ਦਾ ਕਸ਼ਮੀਰ ਦੇ ਉੱਤੇ ਸਟੈਂਡ 370 ਖਤਮ ਕਰਨ ਦਾ ਸੀ, ਉਸ ਮਾਮਲੇ 'ਚ ਉਹ ਜਿਹੜਾ ਕਨਸਟੀਟਿਊਸ਼ਨ ਵਾਲਾ ਅੰਬੇਦਕਰ ਹੋਏ ਜਾਂ ਰਾਮ ਮਨੋਹਰ ਲੋਹੀਆ ਹੋਏ, ਦੇ ਵਰ ਔਨ ਦਾ ਸੇਮ ਪੇਜ। ਪਰ ਬ੍ਰੌਡਰ ਸੋਸ਼ਲ ਦੇ ਵਿੱਚ ਆਲ ਇਨਕਲੂਸਿਵ ਸੁਸਾਇਟੀ ਦੀ ਉਹ ਗੱਲ ਕਰਦੇ। ਪਰ ਅੱਜ ਵੀ ਜਿਹੜਾ ਫਰੈਗਮੈਂਟ ਹੈ ਥੋੜਾ ਬਹੁਤ ਲਾਲੂ ਪ੍ਰਸਾਦ ਯਾਦਵ ਦੇ ਟੱਬਰ ਦਾ, ਤੇਜਸਵੀ ਯਾਦਵ, ਜਾਂ ਜੇ ਕਾਂਗਰਸ ਦੇ ਨਾਲ ਉਹਨੇ ਅਲਾਈਅੰਸ ਕੀਤਾ ਤੇ ਉਹਦਾ ਆਧਾਰ ਇਹੀ ਸੀ ਜੋ ਕਿ ਉਸ ਦੇ ਬਾਪ ਜਾਂ ਉਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਦੇ ਵੇਲੇ ਦੀ ਜਿਹੜੀ ਸਮਾਜਵਾਦੀ ਮੂਵਮੈਂਟ ਸੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਨਤੀਸ਼ ਕੁਮਾਰ, ਉਹਨੇ, ਕਿਉਂਕਿ ਵੈਸੇ ਤਾਂ ਹਰ ਸਿਆਸਤਦਾਨ ਅਪਰਚੂਨਿਸਟ ਹੁੰਦਾ ਹੈ, ਉਹ ਮੌਕਾ ਭਾਲਦਾ ਹੈ, ਪਰ ਜਿੰਨੀਆਂ ਪਲਟੀਆਂ ਨਤੀਸ਼ ਕੁਮਾਰ ਨੇ ਆਪਣਾ, ਭਾਵੇਂ ਉਹਨੇ ਪਾਰਟੀ JDU ਖੜੀ ਕੀਤੀ, ਲੇਕਿਨ ਆਧਾਰ ਇੱਕੋ ਹੀ ਸੀ ਕਿ ਵੀ ਮੈਨੂੰ ਚੀਫ ਮਿਨਿਸਟਰ ਕੌਣ ਮੰਨਦਾ ਹੈ। ਉਹਦੇ ਥੱਲੇ ਕਾਂਗਰਸ ਨਾਲ ਵੀ ਅਲਾਇੰਸ ਰਿਹਾ, ਉਹਦੇ ਥੱਲੇ ਲਾਲੂ ਯਾਦਵ ਦੇ ਬੇਟੇ ਨਾਲ ਵੀ ਅਲਾਇੰਸ ਰਿਹਾ, ਪਰ ਇਵੈਂਚੁਅਲੀ ਉਹਨੂੰ ਲੱਗਾ ਕਿ ਬਈ ਉਹਨਾਂ ਦਾ ਆਧਾਰ ਲੋਕਲ ਮਜ਼ਬੂਤ ਹੈ, ਔਰ ਨੈਸ਼ਨਲਿਸਟ ਪਾਰਟੀ BJP, ਕਿਉਂਕਿ BJP ਦਾ ਆਧਾਰ ਹਮੇਸ਼ਾ ਹਾਈ ਕਾਸਟ ਜਿਹੜਾ 10-11% ਵੋਟ ਬੈਂਕ ਹੈ ਉਹ ਬਣਦਾ। ਸੋ ਬਿਹਾਰ ਔਰ UP ਦਾ ਜਦੋਂ ਤੁਸੀਂ ਕਾਸਟ ਬ੍ਰੇਕਡਾਊਨ ਦੇਖਦੇ ਹੋ, ਬਿਹਾਰ ਦਾ ਖਾਸ ਤੌਰ ਤੇ, ਬਿਹਾਰ ਦੇ ਵਿੱਚ ਯਾਦਵ, ਮੁਸਲਮਾਨ, ਕੁਰਮੀ ਜਿਹੜਾ ਇਹਦਾ ਟ੍ਰਾਈਬ ਆਪਣਾ ਨਤੀਸ਼ ਕੁਮਾਰ ਦਾ ਹੈ, ਔਰ ਫਿਰ ਉਸ ਤੋਂ ਥੱਲੇ ਵੀ ਇਸ ਲਈ ਇਹ ਕੰਬੀਨੇਸ਼ਨ ਦੇ ਵਿੱਚ BJP, ਜਿਹਦਾ ਆਧਾਰ ਮਨੂ ਸਮ੍ਰਿਤੀ ਹੈ, ਉਹ ਕਦੇ ਵੀ ਆਪਣਾ ਵੋਟ ਬੈਂਕ ਨਹੀਂ ਬਣਾ ਸਕਦੀ। ਉਹਨਾਂ ਦੀ ਮਜਬੂਰੀ ਰਹੀ BJP ਦੀ ਇਹਨਾਂ ਨੂੰ ਨਾਲ ਲੈਣਾ, ਤੇ ਨਤੀਸ਼ ਕੁਮਾਰ ਨੂੰ ਇਹ ਸੀ ਕਿ ਬਈ ਜੇ ਇਹਨਾਂ ਨਾਲ ਅਲਾਇੰਸ ਰਹਿੰਦਾ ਤੇ ਲੋਕਲ ਆਪਣੀ ਉਹਨਾਂ ਦੀ ਸਪੋਰਟ ਯਾਦਵ ਜਾਂ ਦੂਸਰੇ ਕਲੈਨ ਵਾਲੇ, RJD ਵਾਲੇ ਉਹਦੇ ਤੋਂ ਖੋ ਨਹੀਂ ਸਕਦੇ। ਸੋ ਇਹ ਜਿਹੜਾ ਕੋਲੀਸ਼ਨ ਆਫ ਕਨਵੀਨੀਅੰਸ, ਔਰ ਇਹੀ ਕਾਰਨ ਹੈ ਹੁਣ ਵੀ ਜਿਹੜੀ ਅਸਲ ਚ ਟਸਲ ਸ਼ੁਰੂ ਹੋਏਗੀ, ਕਿਉਂਕਿ ਇਹਨਾਂ ਨੇ ਸੀਟਾਂ ਇਵੇਂ ਵੰਡੀਆਂ ਸੀ, 101 ਦੇ ਉੱਤੇ ਉਹਨੇ ਲੜਨਾ, 101 ਦੇ ਉੱਤੇ ਦੋਨੋਂ ਬਰਾਬਰ ਦੀਆਂ ਸੀਟਾਂ ਸੀ, ਨਤੀਸ਼ ਕੁਮਾਰ ਔਰ BJP ਦੀਆਂ, ਜਿਹਦੇ ਤੇ ਚੋਣਾਂ ਲੜੀਆਂ। ਕਿਉਂਕਿ BJP ਇਸ ਵੇਲੇ बढ़त ਵੱਲ ਨਜ਼ਰ ਆ ਰਹੀ ਹੈ, ਇਹ ਵੀ ਆਪਣਾ ਜਿਹੜਾ ਕੈਂਡੀਡੇਟ ਚੀਫ ਮਿਨਿਸਟਰ, ਕਿਉਂਕਿ ਕਿਤੇ ਵੀ ਐਕਸਪਲਿਸਿਟਲੀ ਮੋਦੀ ਜਾਂ ਅਮਿਤ ਸ਼ਾਹ ਨੇ ਨਹੀਂ ਸੀ ਕਿਹਾ ਕਿ ਅਗਲਾ ਚੀਫ ਮਿਨਿਸਟਰ ਨਤੀਸ਼ ਕੁਮਾਰ ਹੋਏਗਾ। ਅਮਿਤ ਸ਼ਾਹ ਨੇ ਤਾਂ ਇੱਕ ਥਾਂ ਤੇ ਕਿਹਾ ਸੀ ਕਿ ਵੀ ਇਹ MLA ਡਿਸਾਈਡ ਕਰਨਗੇ, ਪਰ ਜਦੋਂ ਉਹਨੂੰ ਲੱਗਾ ਵੀ ਨਤੀਸ਼ ਦਾ ਖੈਮਾ ਵਿਗੜ ਵੀ ਸਕਦਾ ਚੋਣਾਂ ਦੇ ਨੇੜੇ, ਫਿਰ ਉਹਨਾਂ ਨੇ ਇੱਕ ਜੁਮਲਾ ਉਹਦੇ 'ਚ ਜੋੜਿਆ ਕਿ ਜੀ ਅਸੀਂ ਨਤੀਸ਼ ਕੁਮਾਰ ਦੀ ਅਗਵਾਈ ਥੱਲੇ ਇਹ ਚੋਣਾਂ ਲੜ ਰਹੇ। ਕੌਣ ਬਣਦਾ ਕੌਣ ਨਹੀਂ ਬਣਦਾ, ਪਰ ਇੱਕ ਗੱਲ ਜਿਹੜਾ ਤੁਹਾਡੇ ਸਵਾਲ ਦੀ ਜਿਸਟ ਸੀ ਕਿ 2014 ਦੇ ਵਿੱਚ ਜਿਹੜਾ ਨੰਗਾ ਚਿੱਟਾ ਹਿੰਦੂਤਵਾ ਮੋਦੀ ਰਾਹੀਂ ਦਿੱਲੀ ਦੇ ਤਖਤ ਤੇ ਜਲਵਾਗਰ ਹੋਇਆ, ਜਿਸ ਨੂੰ ਕੰਗਣਾ ਰਣੌਤ ਤੋਂ ਲੈ ਕੇ ਮੋਹਨ ਭਾਗਵਤ ਤੱਕ ਨੇ ਕਿਹਾ ਕਿ 1000 ਸਾਲ ਦੀ ਗੁਲਾਮੀ ਬਾਅਦ ਵਾਪਸ ਹਿੰਦੂ ਰਾਜ ਆਇਆ। ਅੱਜ ਅਸੀਂ 15 ਲਗਭਗ 11 ਸਾਲਾਂ ਬਾਅਦ ਇਹ ਕਹਿ ਸਕਦੇ ਹਾਂ ਕਿ ਅਜੇ ਵੀ ਉਸ ਨੰਗੇ ਚਿੱਟੇ ਹਿੰਦੂਤਵਾ ਦਾ ਜਲਵਾ ਜਲਵਾਗਰ ਹੈ। ਰਾਦਰ ਜਿਸ ਲੈਵਲ ਦੇ ਉੱਤੇ BJP ਨੇ ਪਿਛਲੀਆਂ ਚੋਣਾਂ ਹਰਿਆਣੇ ਦੀਆਂ ਜਿੱਤੀਆਂ, ਦਿੱਲੀ ਦੇ ਵਿੱਚ ਲਿਆ, ਔਰ ਜੋ ਬਿਹਾਰ ਦੇ ਇਸ ਵੇਲੇ ਟ੍ਰੈਂਡ ਨਜ਼ਰ ਆ ਰਹੇ ਨੇ, ਇਹ ਬੜਾ ਖਤਰਨਾਕ ਰੁਝਾਨ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹਿੰਦੂ ਤਵੀਆਂ ਦੀ ਨੀਤੀ ਸੀ ਕਿ ਇੱਕ ਪਾਸੇ ਟੋਟਲ ਪੋਲਰਾਈਜੇਸ਼ਨ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਰਾਜਨੀਤੀ, ਉਹਨਾਂ ਨੇ ਕਨਕਲੂਡ ਕਰ ਲਿਆ ਕਿ ਜੇ 20% ਘੱਟ ਗਿਣਤੀਆਂ ਖਿਲਾਫ ਵੀ ਜਾਂਦੀਆਂ ਨੇ ਤੇ 80% ਚੋਂ ਤੁਸੀਂ 55% ਆਪਣੇ ਨਾਲ ਰੱਖਣ 'ਚ ਕਾਮਯਾਬ ਹੋ ਜਾਂਦੇ ਹੋ ਤੇ ਤੁਹਾਡੀ ਜਿਹੜੀ ਹੈ ਉਹ ਸੀਟ ਪੱਕੀ ਹੈ, ਸੈਂਟਰ ਦੇ ਵਿੱਚ ਵੀ ਸਟੇਟਸ ਦੇ ਵਿੱਚ ਵੀ। ਸੋ ਪੋਲਰਾਈਜੇਸ਼ਨ ਦੀ ਨੀਤੀ ਨੂੰ ਉਹ ਬੜੇ ਜ਼ੋਰ ਸ਼ੋਰ ਨਾਲ, ਔਰ ਇਸ ਅੰਬਰੇਲਾ ਦੇ ਥੱਲੇ ਫਿਰ ਰਾਮ ਮੰਦਿਰ ਦਾ ਬਣਾਉਣਾ, ਹਿੰਦੂ ਰੌ ਰੀਤਾਂ ਨੂੰ ਲਾਗੂ ਕਰਨਾ,
150 ਸਾਲ ਪੁਰਾਣਾ ਵੰਦੇ ਮਾਤਰਮ ਜਿਹਦੇ 2 ਸੈਂਟੈਂਸੇ ਮੁਸਲਮਾਨਾਂ ਲਈ ਨਫ਼ਰਤ ਨਾਲ ਭਰੇ ਹੋਏ ਨੇ, ਉਹਨੂੰ ਲਾਗੂ ਕਰਨਾ, ਯੋਗਾ ਨੂੰ ਲਾਗੂ ਕਰਨਾ, ਜਾਂ ਜੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਚੱਲ ਰਹੀ ਸਟਰਗਲ ਦੀ ਗੱਲ ਕਰੀਏ ਤੇ ਜੋ ਕੁਝ ਸਟੂਡੈਂਟਸ ਦੀਆਂ ਬਿਆਨਾਂ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ RSS ਦੀ ਬਣਾਈ ਹੋਈ ਵਾਈਸ ਚਾਂਸਲਰ ਹੈ ਉਹ ਉਹਨਾਂ ਨੀਤੀਆਂ ਨੇ, ਔਰ ਉਹਦੇ ਲਈ ਅਸੀਂ JNU ਵਰਗੀ ਇੰਸਟੀਚਿਊਟ ਦਿੱਲੀ ਦੀ ਜਿਹੜੀ ਇੰਟਰਨੈਸ਼ਨਲ ਸੈਕੂਲਰ ਲੈਵਲ ਦੇ ਉੱਤੇ ਬਣੀ ਸੀ, ਉਸ ਦੇ ਵਿੱਚ ਕੀ ਚੱਲ ਰਿਹਾ ਹੈ, ਕਿਹਨਾਂ ਵਿਸ਼ਿਆਂ ਤੇ ਰਿਸਰਚ ਹੋ ਰਹੀ ਹੈ, ਕਿਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਸੋ ਕੁੱਲ ਮਿਲਾ ਕੇ ਇੱਕ ਲੈਵਲ ਤੇ ਨਹੀਂ ਕਿ ਭਾਈ ਉਹ ਮੋਦੀ ਕੰਟੀਨਿਊਸ ਹੈ ਔਰ ਉਹਦਾ ਜਲਵਾ ਕਾਇਮ ਹੈ ਸਟੇਟਾਂ ਦੇ ਵਿੱਚ, ਉਹਦਾ ਉਹ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਜਿੱਤ ਦਿਵਾਉਣ 'ਚ ਕਾਮਯਾਬ ਹੈ। ਮੈਨੂੰ ਲੱਗਦਾ ਵੀ ਸੁਸਾਇਟੀ ਦਾ ਹਰ ਪੱਖ ਤੋਂ, ਸਮਾਜਕ, ਆਰਥਿਕ, ਧਾਰਮਿਕ, ਸਿਆਸੀ ਹਰ ਲੈਵਲ ਤੇ ਭਗਵਾਕਰਨ, ਹਿੰਦੂਕਰਨ ਹੋ ਰਿਹਾ ਹੈ, ਔਰ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਹਿੰਦੂ ਮੈਜੋਰਿਟੀ ਦੇ ਵਿੱਚ ਵੀ ਬੈਠੇ ਹੋਏ ਜੈਨੂਇਨ ਲੋਕ ਨੇ, ਉਹ ਵੀ ਫਰਸਟ੍ਰੇਟ ਹੋ ਕੇ ਹੌਲੀ ਹੌਲੀ ਜਾਂ ਉਹਨਾਂ ਨੂੰ ਜੁਆਇਨ ਕਰ ਰਹੇ ਨੇ ਉਹਨਾਂ ਦੇ ਕਾਫਲੇ ਨੂੰ, ਜਾਂ ਬਿਲਕੁਲ ਜਿਹੜਾ ਉਹ ਆਪਣੇ ਆਪ ਨੂੰ ਨਿਰਾਸ਼ ਕਰਕੇ ਪਿੱਛੇ ਹਟ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਬਿਹਾਰ ਦੇ ਵਿੱਚ ਜੇ ਕੋਈ ਤਬਦੀਲੀ ਹੁੰਦੀ ਇਹਨਾਂ ਨੂੰ, ਕਿਉਂਕਿ ਟੋਟਲ ਫੇਲਿਅਰ ਇੰਟਰਨੈਸ਼ਨਲ ਲੈਵਲ ਤੇ ਫੋਰਨ ਪਾਲਿਸੀ ਦੀ, ਮਣੀਪੁਰ ਦੀ ਫੇਲਿਅਰ, ਕਸ਼ਮੀਰ ਦੇ ਵਿੱਚ ਫੇਲਿਅਰ, ਬਰਾਬਰ ਦਹਿਸ਼ਤਗਰਦੀ ਦਾ ਜਾਰੀ ਰਹਿਣਾ, ਬੇਰੁਜ਼ਗਾਰੀ, ਈਵਨ ਵੋਟਾਂ ਦੇ ਨੂੰ ਕੱਟਣ ਦੀ ਲਾਈਨ, ਇੰਨੇ ਮੁੱਦੇ ਦੇ ਹੁੰਦਿਆਂ ਵੀ ਜੇ ਅੱਜ ਫੇਰ BJP ਜਿਹੜੀ ਹੈ ਉਹ ਬਿਹਾਰ ਦੇ ਵਿੱਚ ਆਪਣਾ ਗਲਬਾ ਕਾਇਮ ਰੱਖਣ 'ਚ ਕਾਮਯਾਬ ਹੁੰਦੀ ਹੈ, ਰਾਦਰ ਆਪਣੇ ਆਪ ਨੂੰ ਮੋਰ ਸਟਰੈਂਥਨ ਕਰਦੀ ਹੈ, ਤੇ ਇਹ ਦੱਸ ਰਿਹਾ ਕਿ ਇਹ ਜਿਹੜੀ ਅਖੌਤੀ ਭਾਰਤੀ ਜਮਹੂਰੀਅਤ ਹੈ ਇਸ ਦਾ ਕੋਈ ਫਿਊਚਰ ਨਹੀਂ ਹੈ।